ਜੀ। ਅਗਲੀ ਖਬਰ ਕੈਲੀਫੋਰਨੀਆ ਤੋਂ ਆ ਰਹੀ ਆ ਇਨਫਲੇਸ਼ਨ ਦੇ ਸੰਬੰਧ ਦੇ ਵਿੱਚ। ਕਹਿੰਦੇ ਵੀ ਸਟੇਟ ਆਫ ਕੈਲੀਫੋਰਨੀਆ ਪੈਂਡੇਮਿਕ ਤੋਂ ਬਾਅਦ ਬੜੀ ਤੇਜ਼ੀ ਦੇ ਨਾਲ ਆਪਣੀ ਵਧੀਆ ਪੋਜੀਸ਼ਨ ਵੱਲ ਜਾ ਰਹੀ ਸੀ ਇਕਨੋਮਿਕ ਪੁਆਇੰਟ ਆਫ ਵਿਊ ਤੋਂ। ਪਰ ਜਦੋਂ ਤੋਂ ਹੀ ਹੁਣ ਗੈਸ ਪ੍ਰਾਈਸਿਸ ਇੰਨੀਆਂ ਉੱਪਰ ਚਲ ਗਈਆਂ $6 ਦੇ ਕਰੀਬ, ਤੇ ਇਕੋਨਮੀ ਨੂੰ ਬਹੁਤ ਜ਼ਿਆਦਾ ਹਰਟ ਕਰ ਰਹੀ ਹੈਗੀ ਆ। ਜਨਵਰੀ ਦੇ ਵਿੱਚ ਅਨਪਲਾਇਮੈਂਟ ਰੇਟ ਕੈਲੀਫੋਰਨੀਆ ਦਾ 5.8% ਸੀ, ਤੇ ਦਸੰਬਰ ਦੇ ਵਿੱਚ 6.5% ਸੀ। ਸੋ ਕੈਲੀਫੋਰਨੀਆ ਨੇ 7.4% ਜੌਬ ਗੇਨਸ ਜਨਵਰੀ ਮਹੀਨੇ ਦੇ ਵਿੱਚ 2021 ਚ ਕੀਤੀਆਂ ਸੀਗੀਆਂ। ਜਨਵਰੀ 2022 ਦੇ ਵਿੱਚ 4.6%। ਸੋ ਸਟੇਟ ਨੇ 82% ਦੇ ਕਰੀਬ, ਜਿਹੜੀਆਂ 2.8 ਮਿਲੀਅਨ ਜੌਬਸ ਲੋਸਟ ਹੋਈਆਂ ਸੀਆਂ, ਪਹਿਲੇ 2 ਮਹੀਨਿਆਂ 'ਚ ਹੀ ਉਹ ਰਿਕਵਰ ਕਰ ਲਈਆਂ ਸੀਆਂ। ਹੁਣ ਜਿਹੜੇ ਗਵਰਨਰ ਗੈਬਨ ਨਿਊਸਮ ਆ, ਉਹਨਾਂ ਨੂੰ ਵੀ ਕਾਫੀ ਫਿਕਰ ਲੱਗਾ ਹੋਇਆ ਹੈ ਗੈਸ ਦੀਆਂ ਪ੍ਰਾਈਸਿਸ ਨੂੰ ਲੈ ਕੇ। ਰਿਪਬਲਿਕਨ ਇੱਕ ਬਿੱਲ ਵੀ ਲੈ ਕੇ ਆਏ ਸੀ, ਜਿਹਦੇ ਮੁਤਾਬਕ ਉਹਨਾਂ ਨੇ ਇਹ ਕਿਹਾ ਸੀ ਵੀ ਜਿਹੜਾ ਕੈਲੀਫੋਰਨੀਆ ਦੇ ਵਿੱਚ ਸਟੇਟ ਦਾ ਟੈਕਸ ਹੁੰਦਾ ਹੈ 51 ਸੈਂਟ ਦੇ ਕਰੀਬ ਹੈਗਾ, ਉਸ ਨੂੰ 6 ਮਹੀਨੇ ਲਈ ਰਿਮੂਵ ਕਰ ਦਿੱਤਾ ਜਾਵੇ, ਉਹ ਟੈਕਸ ਨਾ ਲਾਇਆ ਜਾਵੇ। ਪਰ ਉਹ ਬਿੱਲ ਫੇਲ ਹੋ ਗਿਆ। ਸੋ ਹੁਣ ਇਸ ਨੂੰ ਕਿਸ ਤਰ੍ਹਾਂ ਕੰਟਰੋਲ ਕੀਤਾ ਜਾਊਗਾ, ਇਹ ਤਾਂ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ। ਪਰ ਸਟੇਟ ਦੇ ਵਿੱਚ ਬਹੁਤ ਜ਼ਿਆਦਾ ਇਹਦਾ ਅਸਰ ਹੋ ਰਿਹਾ, ਕਿਉਂਕਿ ਕੈਲੀਫੋਰਨੀਆ ਦੇ ਵਿੱਚ ਗੈਸ ਬਹੁਤ ਹੀ ਜ਼ਿਆਦਾ ਮਹਿੰਗੀ ਹੈ। ਜੀ, ਇਹ ਜਿਹੜੇ ਕੈਲੀਫੋਰਨੀਆ ਦੇ ਜਿਹੜੇ ਰਿਪਬਲਿਕਨ ਸੀਗੇ, ਇਹਨਾਂ ਦੇ ਗਰੁੱਪ ਸੀਗਾ ਲਾਅ ਮੇਕਰਸ ਦਾ, ਉਹਨਾਂ ਨੇ ਇਹ ਪੇਸ਼ਕਸ਼ ਕੀਤੀ ਸੀਗੀ। ਡੈਮੋਕ੍ਰੇਟ ਜਿਹੜੇ ਕੰਟਰੋਲਡ ਹੈਗਾ ਆ ਅਸੈਂਬਲੀ ਵੀ ਕੈਲੀਫੋਰਨੀਆ ਦੀ, ਸੋ ਉੱਥੇ ਇਹ ਬਿੱਲ ਫੇਲ ਹੋ ਗਿਆ ਸੀ। ਰੌਕਲਿਨ ਤੋਂ ਹੈਗੇ ਨੇ ਅਸੈਂਬਲੀ ਮੈਂਬਰ ਕੈਵਿਨ ਕਾਈਲੀ, ਤੇ ਨਾਲ ਹੀ ਸੈਨੇਟ ਰਿਪਬਲਿਕਨ ਲੀਡਰ ਸਕਾਟ ਵਿਲਕ, ਅਸੈਂਬਲੀ ਮੈਂਬਰ ਸੂਜ਼ੈਟ ਵੈਲਡਰਸ ਸੈਂਟਾ ਕਲਾਰਾ ਤੋਂ, ਤੇ ਬ੍ਰਾਇਨ ਜੋਨਸ ਸੈਂਟੀ ਤੋਂ। ਇਹਨਾਂ ਨੇ ਮਿਲ ਕੇ ਜਿਹੜਾ ਉਹ ਲਿਆਂਦਾ ਸੀ। ਉਹਨਾਂ ਨੇ ਕਿਹਾ ਵੀ $45 ਬਿਲੀਅਨ ਦਾ ਜਿਹੜਾ ਸਰਪਲਸ ਹੈਗਾ ਆ, ਵੀ ਇਸ ਨੂੰ ਵਰਤਦੇ ਹੋਏ ਜਿਹੜਾ 51 ਸੈਂਟ ਦਾ ਸਟੇਟ ਟੈਕਸ ਹੈਗਾ ਆ ਪਰ ਗੈਲਨ ਦਾ, ਉਸ ਨੂੰ ਹਟਾ ਦੇਣਾ ਚਾਹੀਦਾ ਹੈ, ਤਾਂ ਜੋ ਲੋਕਾਂ ਨੂੰ ਇਸ ਤੋਂ ਰਾਹਤ ਮਿਲ ਸਕੇ। ਸੋ ਕਹਿੰਦੇ ਵੀ ਉੱਦਾਂ ਜੇ ਦੇਖਿਆ ਜਾਵੇ, ਲੈਜਿਸਲੇਟਿਵ ਐਨਾਲਿਸਟ ਆਫਿਸ ਦੱਸਦਾ ਵੀ ਇਸ ਗੈਸ ਟੈਕਸ ਦੇ ਨਾਲ ਜਿਹੜਾ ਰੇਜ਼ ਹੋਣਾ ਸੀ, ਉਸ ਦੇ ਨਾਲ $6.8 ਬਿਲੀਅਨ ਹੋਰ ਜਿਹੜੇ ਆ ਬਜਟ ਦੇ ਵਿੱਚ ਜਾਣੇ ਸੀ। ਜਿਹੜੇ ਪ੍ਰੋਜੈਕਟਸ ਚੱਲ ਰਹੇ ਆ ਹਾਈਵੇ ਤੇ ਰੋਡਸ ਦੇ, ਉਹਨਾਂ 'ਚ ਖਰਚੇ ਜਾਣੇ ਸੀ। ਜੀ। ਅਗਲੀ ਖਬਰ ਸੈਨੋਜ਼ੇ ਕੈਲੀਫੋਰਨੀਆ ਤੋਂ ਆ ਰਹੀ ਹੈ, ਜਿੱਥੇ ਕਿ ਇੱਕ ਸਮੈਸ਼ ਤੇ ਗ੍ਰੈਬ ਰੋਬਰੀ ਹੋਈ ਹੈਗੀ ਜੁਐਲਰੀ ਸਟੋਰ ਈਸਟ ਰੇਜ ਮਾਲ ਦੇ ਵਿੱਚ। ਆਪਾਂ ਦੇਖਦੇ ਹਾਂ ਵੀ ਇਹ ਪਿਛਲੇ ਕੁਝ ਮਹੀਨਿਆਂ ਤੋਂ ਕੈਲੀਫੋਰਨੀਆ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਇੱਕ 10-15 ਜਾਣਿਆਂ ਦਾ ਗਰੁੱਪ ਜਾਂਦਾ ਆ, ਤੇ ਉਹ ਆਪਣਾ ਸਮਾਨ ਭਰ ਕੇ ਤੇ ਉੱਥੋਂ ਭੱਜ ਜਾਂਦੇ ਆ। ਸੋ ਇਹਨੂੰ ਸਮੈਸ਼ ਐਂਡ ਗ੍ਰੈਬ ਕਿਹਾ ਜਾਂਦਾ ਹੈਗਾ। ਸੋ ਇਹ ਰੌਲਾ ਬਹੁਤ ਪੈ ਰਿਹਾ, ਕਿਉਂਕਿ ਸਟੇਟ ਦੇ ਵਿੱਚ ਕ੍ਰਾਈਮ ਵਧਿਆ ਹੈ। ਸੋ ਇਹਨੂੰ ਦੇਖਦੇ ਹੋਏ ਗਵਰਨਰ ਦੇ ਉੱਤੇ ਵੀ ਪ੍ਰੈਸ਼ਰ ਆ। ਪਰ ਅੱਜ ਇੱਕ ਵਾਰੀ ਫੇਰ ਈਸਟ ਰੇਜ ਮਾਲ ਦੇ ਵਿੱਚ ਕਹਿੰਦੇ ਵੀ 11-12 ਬੰਦਿਆਂ ਦਾ ਗਰੁੱਪ ਗਿਆ ਸਿੱਧਾ ਹੀ ਉੱਥੇ ਜੁਐਲਰੀ ਸਟੋਰ ਦੇ ਵਿੱਚ, ਉਹਨਾਂ ਨੂੰ ਪੂਰੀ ਤਰ੍ਹਾਂ ਲੁੱਟਿਆ ਤੇ ਲੁੱਟ ਕੇ ਉਹ ਭੱਜ ਗਏ। ਅੱਜ 11:50 ਤੇ ਸਵੇਰੇ ਇਹ ਸਾਰਾ ਕੁਝ ਵਾਪਰਿਆ। ਸੋ ਜਿਹੜੇ ਅਨਆਇਡੈਂਟੀਫਾਈਡ ਸਸਪੈਕਟ ਸੀਗੇ, ਉਹ ਹਜੇ ਵੀ ਪੁਲਿਸ ਉਹਨਾਂ ਨੂੰ ਲੱਭ ਰਹੀ ਆ, ਕਿਉਂਕਿ ਉਹਨਾਂ ਨੇ ਮਾਸਕ ਪਾਏ ਹੋਏ ਸੀ। ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਆ।